ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਤੁਹਾਡੇ ਲਈ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੀਆਂ ਖਬਰਾਂ ਦੇ ਇਸ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਬਿੰਦਰ ਧਾਲੀਵਾਲ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਵੱਲ ਵੱਧਦੇ ਹਾਂ। ਰਾਸ਼ਟਰਪਤੀ ਟਰੰਪ ਦੇ ਜਵਾਈ ਅਤੇ ਉਹਨਾਂ ਦੇ ਸੀਨੀਅਰ ਐਡਵਾਈਜ਼ਰ ਵਜੋਂ ਕੰਮ ਕਰ ਰਹੇ ਜੈਰਡ ਕੁਸ਼ਨਰ ਅੱਜ ਪਹਿਲੀ ਵਾਰੀ ਪੈਲਸਤੀਨ ਅਤੇ ਇਜ਼ਰਾਈਲ ਦੇ ਦਰਮਿਆਨ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੇ ਲਈ ਇਜ਼ਰਾਈਲ ਦੇ ਵਿੱਚ ਦੌਰੇ ਤੇ ਪਹੁੰਚੇ। ਇੱਥੇ ਜੈਰਡ ਕੁਸ਼ਨਰ ਸ਼ੁਰੂਆਤੀ ਗੱਲਬਾਤ ਦੇ ਲਈ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਫਲਸਤੀਨ ਦੇ ਰਾਸ਼ਟਰਪਤੀ ਮੁਹੰਮਦ ਅੱਬਾਸ ਦੇ ਨਾਲ ਗੱਲਬਾਤ ਕਰਨਗੇ। ਜੈਰਡ ਕੁਸ਼ਨਰ ਉਹਨਾਂ ਨੂੰ ਕੂਟਨੀਤੀ ਦਾ ਕੋਈ ਬਹੁਤਾ ਤਜਰਬਾ ਨਹੀਂ, ਪਰ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਸੀਗਾ ਵੀ ਉਹ ਪੈਲਸਤੀਨ ਅਤੇ ਇਜ਼ਰਾਈਲ ਦੇ ਦਰਮਿਆਨ ਸਮਝੌਤਾ ਕਰਾ ਕੇ ਇਸ ਸਦੀ ਦੀ ਸਭ ਤੋਂ ਵਧੀਆ ਅਤੇ ਵੱਡੀ ਡੀਲ ਕਰਨਗੇ। ਪਿਛਲੇ ਕਈ ਦਹਾਕਿਆਂ ਤੋਂ ਇਜ਼ਰਾਈਲ ਅਤੇ ਫਲਸਤੀਨ ਦੇ ਦਰਮਿਆਨ ਸਮਝੌਤਾ ਕਰਾਉਣ ਦੇ ਲਈ, ਪੀਸ ਬਣਾਉਣ ਦੇ ਲਈ ਕੋਸ਼ਿਸ਼ਾਂ ਅਸਫਲ ਰਹੀਆਂ ਨੇ। ਬਹੁਤ ਹੀ ਮਜੇ ਹੋਏ ਅਮਰੀਕੀ ਡਿਪਲੋਮੈਟ ਜਿਨ੍ਹਾਂ ਦੇ ਕੋਲ ਸਾਲਾਂ ਦਾ ਐਕਸਪੀਰੀਅੰਸ ਸੀ, ਉਹ ਵੀ ਇਸ ਵਿੱਚ ਕੁਝ ਨਾ ਕਰ ਸਕੇ ਅਤੇ ਇਸ ਟਰੰਪ ਪ੍ਰਸ਼ਾਸਨ ਨੇ ਉਹਨਾਂ ਸਾਰੇ ਹੀ ਵੈਟਰਨ ਅਮਰੀਕਨ ਡਿਪਲੋਮੈਟਸ ਦੀ ਹੁਣ ਛੁੱਟੀ ਕਰ ਦਿੱਤੀ ਆ। ਜ਼ਿਕਰਯੋਗ ਹੈ ਵੀ ਜੈਰਡ ਕੁਸ਼ਨਰ ਖੁਦ ਵੀ ਯਹੂਦੀ ਨੇ। ਆਪਣੇ ਦੌਰੇ ਦੀ ਸ਼ੁਰੂਆਤ ਜੈਰਡ ਕੁਸ਼ਨਰ ਨੇ ਇਜ਼ਰਾਈਲੀ ਬਾਰਡਰ ਪੁਲਿਸ ਦੇ ਉਸ ਪਰਿਵਾਰ ਨਾਲ ਕੀਤੀ ਜੋ ਪਿਛਲੇ ਦਿਨੀ ਇੱਕ ਫਲਸਤੀਨੀ ਦੇ ਹੱਥੋਂ ਤੇਜ਼ ਹਥਿਆਰ ਚਾਕੂ ਦੇ ਨਾਲ ਮਾਰਿਆ ਗਿਆ ਸੀ। ਵਾਈਟ ਹਾਊਸ ਨੇ ਜੈਰਡ ਕੁਸ਼ਨਰ ਦੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਮੀਟਿੰਗ ਨੂੰ ਪ੍ਰੋਡਕਟਿਵ ਦੱਸਿਆ ਜਾਂਦਾ ਹੈ ਵੀ ਪੈਲਸਤੀਨ ਦੀ ਇਸ ਟਾਈਮ ਲੀਡਰਸ਼ਿਪ ਕਾਫੀ ਕਮਜ਼ੋਰ ਆ ਅਤੇ ਟੁੱਟੀ ਹੋਈ ਆ। ਉਧਰ ਇਜ਼ਰਾਈਲ ਦੀ ਕੋਲੀਸ਼ਨ ਸਰਕਾਰ, ਜੋ ਕਿ ਇਹਨਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਰਾਈਟ ਵਿੰਗ ਕੰਜ਼ਰਵੇਟਿਵ ਮੰਨੀ ਜਾਂਦੀ ਆ। ਇਜ਼ਰਾਈਲ ਵਿੱਚ US ਅੰਬੈਸਡਰ ਰਹਿ ਚੁੱਕੇ ਡੈਨੀਅਲ ਸ਼ਪਾਰੋ ਦਾ ਮੰਨਣਾ ਆ ਵੀ ਇਸ ਮੌਕੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਕੋਲ ਵਧੀਆ ਮੌਕਾ ਆ ਇੱਥੇ ਕੋਈ ਹੱਲ ਲੱਭਣ ਦੇ ਲਈ। ਉਹਨਾਂ ਨੇ ਇਹ ਦਾਅਵਾ ਕੀਤਾ ਵੀ ਪਿਛਲੇ ਦਿਨਾਂ ਦੇ ਵਿੱਚ ਜਦ ਉਹ ਸਾਊਦੀ ਅਰੇਬੀਆ, ਇਜ਼ਰਾਈਲ ਅਤੇ ਵੈਸਟ ਬੈਂਕ ਵਿੱਚ ਜਾ ਕੇ ਆਏ ਸੀ, ਇਸ ਕਰਕੇ ਉਹਨਾਂ ਦੀ ਇੱਥੇ ਇੱਜ਼ਤ ਕਾਫੀ ਵਧੀ ਹੋਈ ਆ ਅਤੇ ਰਾਸ਼ਟਰਪਤੀ ਟਰੰਪ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕਿਸੇ ਤਰੀਕੇ ਦੀ ਨਾ ਕਰਨਾ ਕਿਸੇ ਲਈ ਵੀ ਬਹੁਤ ਔਖਾ ਕੰਮ ਹੋਵੇਗਾ। ਵੈਸੇ ਲੋਕਾਂ ਦਾ ਮੰਨਣਾ ਆ ਜੈਰਡ ਕੁਸ਼ਨਰ ਨੂੰ ਕਿਸੇ ਵੀ ਤਰੀਕੇ ਦਾ ਅਭਿਆਸ ਨਹੀਂ ਆ ਅਜਿਹੀ ਗੱਲਬਾਤ ਦੇ ਲਈ, ਪਰ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਵੀ ਬਹੁਤੇ ਅਭਿਆਸੀ ਲੋਕਾਂ ਦੇ ਕੋਲੋਂ ਵੀ ਅਜੇ ਤੱਕ ਕੁਝ ਸਰ ਨਹੀਂ ਹੋਇਆ। ਇਜ਼ਰਾਈਲੀ ਪ੍ਰਧਾਨ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਓਬਾਮਾ ਅਤੇ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਜਿਹੜੇ ਸੰਬੰਧ ਵਧੀਆ ਨਹੀਂ ਰਹੇ ਅਤੇ ਬੈਂਜਾਮਿਨ ਨੇਤਨਯਾਹੂ ਕਾਫੀ ਖੁਸ਼ ਸਨ ਜਦੋਂ ਰਾਸ਼ਟਰਪਤੀ ਟਰੰਪ ਜਿੱਤੇ ਸਨ। ਪਰ ਉਸ ਟਾਈਮ ਉਹਨਾਂ ਨੂੰ ਝਟਕਾ ਵੀ ਲੱਗਾ ਜਦ ਰਾਸ਼ਟਰਪਤੀ ਟਰੰਪ ਨੇ ਬੈਂਜਾਮਿਨ ਨੇਤਨਯਾਹੂ ਨੂੰ ਵੈਸਟ ਬੈਂਕ ਦੇ ਵਿੱਚ ਨਵੀਆਂ ਸੈਟਲਮੈਂਟਸ ਬਣਾਉਣ ਦੇ ਉੱਤੇ ਪਬਲਿਕਲੀ ਤਾੜਨਾ ਪਾਈ ਸੀ। ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਜੈਰਡ ਕੁਸ਼ਨਰ, ਜਿਨ੍ਹਾਂ ਨੂੰ ਡਿਪਲੋਮੇਸੀ ਦਾ ਕੋਈ ਬਹੁਤਾ ਅਭਿਆਸ ਨਹੀਂ ਆ, ਵੀ ਉਹ ਇਜ਼ਰਾਈਲ ਅਤੇ ਫਲਸਤੀਨ ਦੇ ਦਰਮਿਆਨ ਕੋਈ ਸਮਝੌਤਾ ਕਰਾ ਪਾਉਣਗੇ। ਨਿਊਯਾਰਕ ਸਟੇਟ ਦੇ ਗਵਰਨਰ ਐਂਡਰਿਊ ਕਿਊਮੋ ਉਹਨਾਂ ਨੇ ਅੱਜ ਇੱਕ ਅਪਰਾਧੀ ਨੂੰ ਮਾਫ ਕਰ ਦਿੱਤਾ। ਦੱਸਿਆ ਜਾਂਦਾ ਆ ਵੀ ਇਹ ਅਪਰਾਧੀ ਜੋ ਕਿ ਅਨਡਾਕੂਮੈਂਟਡ ਇਮੀਗ੍ਰੈਂਟ ਵੀ ਆ, ਉਸਨੇ 2001 ਦੇ ਵਿੱਚ ਨਿਊਯਾਰਕ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇ ਵਿੱਚ ਉੱਥੇ ਦੇ ਲੋਕਾਂ ਦੀ ਕਾਫੀ ਮਦਦ ਕੀਤੀ ਸੀ। ਇਹ ਅਨਡਾਕੂਮੈਂਟਡ ਇਮੀਗ੍ਰੈਂਟ ਜਿਸ ਨੂੰ ਐਂਡਰਿਊ ਕਿਊਮੋ ਨੇ ਮਾਫ ਕੀਤਾ ਆ, ਉਸ ਨੂੰ 1990 ਦੇ ਵਿੱਚ ਕੰਟਰੋਲਡ ਸਬਸਟੈਂਸ ਦੇ ਲਈ ਸਜ਼ਾ ਮਿਲੀ ਸੀ।
ਉਸ ਮੌਕੇ ਕਾਰਲੋਸ ਕਾਰਡੋਨਾ ਉਸ ਦੀ ਉਮਰ 21 ਸਾਲ ਸੀ। ਦੱਸਿਆ ਜਾਂਦਾ ਆ ਗਵਰਨਰ ਐਂਡਰਿਊ ਕਿਊਮੋ ਨੇ ਇਸ ਬੰਦੇ ਨੂੰ ਇਸ ਲਈ ਮਾਫ ਕੀਤਾ ਤਾਂ ਜੋ ਉਹ ਆਪਣਾ ਡੈਪੂਟੇਸ਼ਨ ਦਾ ਕੇਸ ਲੜ ਸਕੇ। ਕਾਰਲੋਸ ਕਾਰਡੋਨਾ 1986 ਦੇ ਵਿੱਚ ਅਮਰੀਕਾ ਵਿੱਚ ਆਇਆ ਸੀ ਜਦ ਉਸ ਦੀ ਉਮਰ 16 ਸਾਲ ਸੀ ਅਤੇ ਇਹ ਸੈਂਟੀਆਗੋ ਡੇ ਕੈਲੀ ਕੋਲੰਬੀਆ ਦਾ ਮੂਲ ਨਿਵਾਸੀ ਆ। ਰਿਪੋਰਟ ਮੁਤਾਬਕ ਇਹ ਇਸ ਮੌਕੇ ਡਿਪਰੈਸ਼ਨ, ਐਂਜ਼ਾਈਟੀ ਅਤੇ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਤੋਂ ਪੀੜਤ ਆ। ਕਾਰਲੋਸ ਕਾਰਡੋਨਾ ਨੂੰ ਆਈਸ ਦੇ ਦੁਆਰਾ ਫਰਵਰੀ ਤੋਂ ਡਿਟੇਨ ਕਰਕੇ ਰੱਖਿਆ ਹੋਇਆ ਆ। ਇਸੇ ਚੀਜ਼ ਨੂੰ ਦੇਖਦੇ ਹੋਏ ਹੀ ਵੀ ਉਸਨੇ 2001 ਦੇ ਉਸ ਅੱਤਵਾਦੀ ਹਮਲੇ ਤੋਂ ਬਾਅਦ ਚ ਬਹੁਤ ਮਦਦ ਕੀਤੀ ਸੀ, ਇਸੇ ਲਈ ਉਸ ਦਾ 1990 ਵਾਲਾ ਦੋਸ਼ ਉਸ ਨੂੰ ਮਾਫ ਕੀਤਾ ਗਿਆ ਆ। ਹਿਊਸਟਨ ਵਿੱਚ ਸਥਿਤ ਐਲਿੰਗਟਨ ਫੀਲਡ ਜੁਆਇੰਟ ਰਿਜ਼ਰਵ ਬੇਸ ਤੋਂ F-16 ਲੜਾਕੂ ਜਹਾਜ਼ ਜੋ ਕਿ ਇੱਕ ਟ੍ਰੇਨਿੰਗ ਐਕਸਰਸਾਈਜ਼ ਦੇ ਉੱਤੇ ਸੀਗਾ, ਉਹ ਅਚਾਨਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਦੇ ਮੱਦੇਨਜ਼ਰ ਹਿਊਸਟਨ ਵਿੱਚ 1 ਮੀਲ ਦੇ ਦਾਇਰੇ ਨੂੰ ਖਾਲੀ ਕਰਵਾਉਣਾ ਪਿਆ। ਇਸ ਦੁਰਘਟਨਾ ਦੇ ਵਿੱਚ F-16 ਫਾਈਟਰ ਜੈਟ ਦਾ ਪਾਇਲਟ ਅਖੀਰਲੇ ਮੌਕੇ ਇਜੈਕਟ ਕਰਨ ਵਿੱਚ ਕਾਮਯਾਬ ਰਿਹਾ ਅਤੇ ਉਹ ਹੁਣ ਜ਼ੇਰੇ ਇਲਾਜ ਆ। ਐਲਿੰਗਟਨ ਫੀਲਡ US ਮਿਲਟਰੀ ਦੇ ਯੂਨਿਟਸ ਅਤੇ ਨਾਸਾ ਦੇ ਦੁਆਰਾ ਵਰਤੀ ਜਾਂਦੀ ਆ। ਇਹ ਫਾਈਟਿੰਗ ਫਾਲਕਨ 에ਅਰਕ੍ਰਾਫਟ ਉਸ ਮੌਕੇ ਟ੍ਰੇਨਿੰਗ ਫਲਾਈਟ ਕਰ ਰਿਹਾ ਸੀ ਜਦ ਅਚਾਨਕ ਹਾਦਸਾ ਹੋ ਗਿਆ। ਪਾਇਲਟ ਇਸ ਹਾਦਸੇ ਦੇ ਵਿੱਚੋਂ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਰਿਹਾ। ਕੀ ਕਾਰਨ ਰਹੇ ਵੀ ਇਹ ਲੜਾਕੂ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ, ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ। ਅਫਗਾਨਿਸਤਾਨ ਨੂੰ ਮੁੜ ਉਸਾਰਨ ਲਈ ਲਾਏ ਗਏ ਅਮਰੀਕਾ ਦੇ ਸਪੈਸ਼ਲ ਇੰਸਪੈਕਟਰ ਜਨਰਲ ਜੌਨ ਸੋਪਕੋ, ਉਹਨਾਂ ਨੇ ਪੈਂਟਾਗਨ ਨੂੰ ਵੱਡੀ ਤਾੜਨਾ ਲਾਈ ਆ। ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਵੀ ਪੈਂਟਾਗਨ ਨੇ ਅਮਰੀਕੀ ਟੈਕਸ ਪੇਅਰਸ ਦੇ $28 ਮਿਲੀਅਨ ਦੀ ਪਿਛਲੇ ਇੱਕ ਦਹਾਕੇ ਵਿੱਚ ਬਰਬਾਦੀ ਕੀਤੀ ਆ, ਅਜਿਹੀ ਆਰਮੀ ਦੀ ਯੂਨੀਫਾਰਮ ਚੁਣ ਕੇ ਜਿਸ ਉੱਤੇ ਬਗੈਰ ਮਤਲਬ ਤੋਂ ਵੱਧ ਖਰਚਾ ਆਉਂਦਾ ਆ। ਅਫਗਾਨਿਸਤਾਨ ਦੀ ਆਰਮੀ ਲਈ ਪੈਂਟਾਗਨ ਨੇ ਇਹ ਸਪੈਸ਼ਲ ਯੂਨੀਫਾਰਮ ਬਣਾਈ ਜੋ ਕਿ ਵੁੱਡਲੈਂਡ ਕੈਮੋਫਲੇਜ ਪੈਟਰਨ ਤੇ ਆਧਾਰਿਤ ਆ, ਜਦ ਕਿ ਅਫਗਾਨਿਸਤਾਨ ਦਾ ਸਿਰਫ 2% ਹਿੱਸਾ ਹੀ ਫੋਰੈਸਟ ਦੇ ਅਧੀਨ ਆ। ਇਸ ਰਿਪੋਰਟ ਵਿੱਚ ਇਹ ਪਤਾ ਲੱਗਦਾ ਆ ਅਫਗਾਨ ਦੇ ਡਿਫੈਂਸ ਮਿਨਿਸਟਰ ਉਸਨੇ ਇਸ ਕਰਕੇ ਵੁੱਡਲੈਂਡ ਕੈਮੋਫਲੇਜ ਨੂੰ ਚੁਣਿਆ ਕਿਉਂਕਿ ਉਹ ਸੋਹਣੀ ਲੱਗ ਰਹੀ ਸੀ। ਇਸ ਉੱਤੇ ਜੌਨ ਸੋਪਕੋ ਨੇ ਪੈਂਟਾਗਨ ਨੂੰ ਚੰਗੀ ਤਾੜਨਾ ਲਾਈ ਆ ਵੀ ਕੀ ਤੁਹਾਨੂੰ ਇਹ ਕਾਮਨ ਸੈਂਸ ਤੋਂ ਪਤਾ ਨਹੀਂ ਲੱਗਦਾ ਵੀ ਇਹ ਕੈਮੋਫਲੇਜ ਉੱਥੇ ਵਰਤਣ ਦੇ ਕਾਬਲ ਨਹੀਂ ਆ ਤੇ ਜਾਣਬੁੱਝ ਕੇ ਤੁਸੀਂ ਉਸ ਨੂੰ ਪ੍ਰਵਾਨਗੀ ਦਿੱਤੀ ਅਤੇ $28 ਮਿਲੀਅਨ ਦਾ ਨੁਕਸਾਨ ਕਰਵਾਇਆ। ਉਹਨਾਂ ਨੇ ਦੱਸਿਆ US ਆਰਮੀ ਦੀ ਫ੍ਰੀ ਕੈਮੋਫਲੇਜ ਸਕੀਮ ਨੂੰ ਇਸ ਵਿੱਚ ਆਸਾਨੀ ਨਾਲ ਵਰਤਿਆ ਜਾ ਸਕਦਾ ਸੀ। ਜ਼ਿਕਰਯੋਗ ਹੈ ਵੀ ਅਮਰੀਕਾ ਦੇ ਡਿਫੈਂਸ ਬਜਟ ਵਿੱਚ ਅਫਗਾਨਿਸਤਾਨ ਦੇ ਸੁਰੱਖਿਆ ਫੋਰਸਿਸ ਨੂੰ ਟ੍ਰੇਨਿੰਗ ਦੇ ਲਈ, ਇਕਵਿਪਮੈਂਟ ਦੇ ਲਈ $66 ਬਿਲੀਅਨ ਦਾ ਬਜਟ ਰੱਖਿਆ ਹੋਇਆ ਆ। ਇਸ ਤੋਂ ਪਹਿਲਾਂ ਇਹ ਵੀ ਖਬਰਾਂ ਆ ਰਹੀਆਂ ਨੇ ਵੀ ਡਿਫੈਂਸ ਸਕੱਤਰ ਜਿਮ ਮੈਟਿਸ ਕਈ ਹਜ਼ਾਰ ਅਮਰੀਕੀ ਫੌਜੀਆਂ ਨੂੰ ਦੁਬਾਰਾ ਅਫਗਾਨਿਸਤਾਨ ਦੇ ਵਿੱਚ ਘੱਲ ਸਕਦੇ ਨੇ। ਇਸ ਮੌਕੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਅਤੇ ਆਈਸਿਸ ਦੇ ਖਿਲਾਫ ਇਹ ਸਭ ਤੋਂ ਲੰਬੀ ਜੰਗ ਮੰਨੀ ਗਈ ਆ। ਪੈਂਟਾਗਨ ਨੇ ਹੁਣ ਤੱਕ 2007 ਤੋਂ ਲੈ ਕੇ $93 ਮਿਲੀਅਨ ਯੂਨੀਫਾਰਮਸ ਦੇ ਉੱਤੇ ਖਰਚਿਆ ਆ। ਇਸ ਰਿਪੋਰਟ ਦੇ ਮੁਤਾਬਕ ਜੇ ਅਜੇ ਵੀ ਇਸ ਨੂੰ US ਅਮਰੀਕਾ ਦੁਆਰਾ ਕੈਮੋਫਲੇਜ ਪੈਟਰਨ ਦੀ ਯੂਨੀਫਾਰਮ ਵਰਤੀ ਜਾਵੇ ਤਾਂ $71 ਮਿਲੀਅਨ ਅਗਲੇ 10 ਸਾਲਾਂ ਵਿੱਚ ਬਚਾਏ ਜਾ ਸਕਦੇ ਨੇ। ਇਸ ਉੱਤੇ ਸੈਨੇਟਰ ਚੱਕ ਗ੍ਰੈਸਲੀ ਜੋ ਕਿ ਆਇਓਵਾ ਤੋਂ ਰਿਪਬਲਿਕਨ ਨੇ, ਉਹਨਾਂ ਨੇ ਆਖਿਆ ਵੀ ਪੈਂਟਾਗਨ ਦੇ ਵਿੱਚ ਲੱਗਦਾ ਮੂਰਖ ਆ ਚੁੱਕੇ ਨੇ ਜਿਨ੍ਹਾਂ ਨੂੰ ਇਹ ਨਹੀਂ ਸਮਝ ਆਈ ਵੀ ਇਹ ਕੈਮੋਫਲੇਜ ਉੱਥੇ ਨਹੀਂ ਵਰਤਿਆ ਜਾ ਸਕਦਾ ਅਤੇ $28 ਮਿਲੀਅਨ ਅਮਰੀਕੀ ਲੋਕਾਂ ਦੇ ਇਸ ਲਈ ਬਰਬਾਦ ਕਰ ਦਿੱਤੇ ਕਿਉਂਕਿ ਕਿਸੇ ਨੂੰ ਉੱਥੇ ਉਹ ਦੂਜਾ ਪੈਟਰਨ ਪਸੰਦ ਆ ਗਿਆ ਸੀ। ਇੱਥੇ ਉਹਨਾਂ ਨੇ ਪੈਂਟਾਗਨ ਨੂੰ ਇਹ ਸਵਾਲ ਪੁੱਛੇ ਵੀ ਮੰਨ ਲਓ ਕੱਲ ਨੂੰ ਉੱਥੇ ਦੇ ਲੋਕਾਂ ਨੂੰ ਕੋਈ ਪਿੰਕ ਕਲਰ ਜਾਂ ਪਰਪਲ ਕਲਰ ਦੇ ਯੂਨੀਫਾਰਮ ਪਸੰਦ ਆ ਗਈ, ਕੀ ਉਹ ਬਣਾਈ ਜਾਵੇਗੀ? ਇਹ ਇੱਕ ਕਾਮਨ ਸੈਂਸ ਦੀ ਗੱਲ ਆ ਅਤੇ ਉਸ ਨੂੰ ਵਰਤਣਾ ਚਾਹੀਦਾ ਆ। ਰਿਪੋਰਟ ਵਿੱਚ ਦੱਸਿਆ ਗਿਆ ਆ ਵੀ ਅਮਰੀਕੀ ਅਧਿਕਾਰੀਆਂ ਨੇ 1.3 ਮਿਲੀਅਨ ਯੂਨੀਫਾਰਮਸ ਦੇ ਨਾਲ 88,000 ਐਕਸਟਰਾ ਪੈਂਟਸ ਬਗੈਰ ਕਿਸੇ ਫਾਰਮਲ ਟੈਸਟਿੰਗ ਤੋਂ ਖਰੀਦਣ ਦੇ ਹੁਕਮ ਦੇ ਦਿੱਤੇ ਸੀ। ਇਸੇ ਕਰਕੇ ਹੀ ਬਗੈਰ ਮਤਲਬ
ਤੋਂ ਇੰਨਾ ਵੱਡਾ ਐਕਸਟਰਾ ਖਰਚਾ ਝੱਲਣਾ ਪਿਆ ਆ। ਇਸ ਰਿਪੋਰਟ ਵਿੱਚ ਉਹਨਾਂ ਨੇ ਇਹ ਵੀ ਆਖਿਆ ਵੀ ਉਹਨਾਂ ਨੂੰ ਅਫਗਾਨੀ ਫੌਜੀਆਂ ਦੇ ਉੱਤੇ ਤਰਸ ਆਉਂਦਾ ਆ ਜਿਹੜੇ ਅਜਿਹੇ ਪੈਟਰਨ ਨੂੰ ਪਾ ਕੇ ਉੱਥੇ ਘੁੰਮ ਰਹੇ ਨੇ ਜੋ ਕਿ ਦੂਰੋਂ ਦੇਖਣ ਦੇ ਵਿੱਚ ਆਸਾਨੀ ਹੋਵੇਗੀ, ਨਾ ਕਿ ਲੁਕਣ ਦੇ ਵਿੱਚ। ਉਹਨਾਂ ਨੂੰ ਦੁਸ਼ਮਣਾਂ ਵੱਲੋਂ ਲੱਭ ਕੇ ਮਾਰਨਾ, ਦੂਰੋਂ ਦੇਖ ਕੇ ਮਾਰਨਾ ਹੋਰ ਵੀ ਆਸਾਨ ਹੋ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਅਤੇ ਰੂਸ ਦੇ ਦਰਮਿਆਨ ਰਿਸ਼ਤਿਆਂ ਵਿੱਚ ਦਰਾਰ ਦੇਖੀ ਜਾ ਰਹੀ ਆ। ਅੱਜ ਇਹਨਾਂ ਦੋਨਾਂ ਹੀ ਦੇਸ਼ਾਂ ਦੇ ਉੱਚ ਅਧਿਕਾਰੀਆਂ ਨੇ ਆਪਸ ਵਿੱਚ ਮੁਲਾਕਾਤ ਕਰਕੇ ਉਹਨਾਂ ਰਿਸ਼ਤਿਆਂ ਨੂੰ ਸੁਧਾਰਨ ਬਾਰੇ ਗੱਲ ਕਰਨੀ ਸੀ, ਪਰ ਅਖੀਰਲੇ ਮੌਕੇ ਦੇ ਉੱਤੇ ਰਸ਼ੀਆ ਦੇ ਦੁਆਰਾ US ਦੇ ਅਧਿਕਾਰੀ ਨਾਲ ਮਿਲਣ ਤੋਂ ਮਨਾ ਕਰ ਦਿੱਤਾ ਗਿਆ। ਸੇਂਟ ਪੀਟਰਸਬਰਗ ਦੇ ਵਿੱਚ US ਅੰਡਰ ਸੈਕਟਰੀ ਆਫ ਸਟੇਟ ਟੌਮ ਸ਼ੈਨਨ ਦੀ ਮੁਲਾਕਾਤ ਰਸ਼ੀਅਨ ਡਿਪਟੀ ਫੋਰਨ ਮਿਨਿਸਟਰ ਸਰਗੇਈ ਰੈਬਕੋਵ ਨਾਲ ਹੋਣੀ ਸੀ, ਪਰ ਹੁਣ ਇਹ ਮੁਲਾਕਾਤ ਨਹੀਂ ਹੋ ਰਹੀ। ਪਿਛਲੇ ਕੁਝ ਦਿਨਾਂ ਦੇ ਵਿੱਚ ਸੀਰੀਆ ਵਿੱਚ ਉਡਾਨਾਂ ਨੂੰ ਲੈ ਕੇ, ਬੈਲਟਿਕ ਸੀ ਦੇ ਉੱਤੇ ਲੜਾਕੂ ਜਹਾਜ਼ਾਂ ਨੂੰ ਲੈ ਕੇ ਕਾਫੀ ਤਣਾਅ ਵਧਿਆ ਹੋਇਆ ਆ। ਦੱਸਿਆ ਜਾਂਦਾ ਹੈ ਵੀ ਇਸ ਮੀਟਿੰਗ ਦੇ ਵਿੱਚ ਅਮਰੀਕਾ ਦੁਆਰਾ ਰੂਸ ਦੇ ਉੱਤੇ ਸੈਂਕਸ਼ਨਸ ਨੂੰ ਟਾਈਟ ਕਰਨ ਦੇ ਬਾਰੇ ਗੱਲਬਾਤ ਹੋਣੀ ਸੀ ਵੀ ਉਹਨਾਂ ਨੂੰ ਕਿੱਦਾਂ ਆਪਾਂ ਨਜਿੱਠ ਸਕਦੇ ਹਾਂ। ਅਮਰੀਕਾ ਨੇ ਰਸ਼ੀਆ ਦੇ ਉੱਤੇ ਕੁਝ ਰੋਕਾਂ ਦੇ ਵਿੱਚ ਵਾਧਾ ਕੀਤਾ ਹੈ, ਜਿਨ੍ਹਾਂ ਵਿੱਚ 2 ਅਜਿਹੇ ਰੂਸੀ ਨਾਗਰਿਕ ਆਉਂਦੇ ਨੇ ਜੋ ਕਿ ਰਸ਼ੀਆ ਦੇ ਗਵਰਨਮੈਂਟ ਅਫੀਸ਼ੀਅਲ ਵੀ ਨੇ। ਇਸੇ ਚੀਜ਼ ਨੂੰ ਲੈ ਕੇ ਹੀ ਇਹਨਾਂ ਦੋਨਾਂ ਦੀ ਨਾਲ ਮੁਲਾਕਾਤ ਹੋਣੀ ਸੀ, ਪਰ ਹੁਣ ਰੂਸ ਨੇ ਇਹ ਮੁਲਾਕਾਤ ਕਰਨ ਤੋਂ ਮਨਾ ਕਰ ਦਿੱਤਾ ਆ। ਸੋ ਤਾਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਵੀਰਵਾਰ ਨੂੰ 97 ਡਿਗਰੀ ਹਾਈ 65 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 75 ਡਿਗਰੀ ਹਾਈ 57 ਡਿਗਰੀ ਲੋ, ਸੈਕਰਾਮੈਂਟੋ 'ਚ 108 ਡਿਗਰੀ ਹਾਈ 66 ਡਿਗਰੀ ਲੋ, ਯੂਬਾ ਸਿਟੀ ਵਿੱਚ 111 ਡਿਗਰੀ ਹਾਈ 69 ਡਿਗਰੀ ਲੋ, ਸਟਾਕਟਨ ਵਿੱਚ 110 ਡਿਗਰੀ ਹਾਈ 66 ਡਿਗਰੀ ਲੋ, ਟ੍ਰੇਸੀ ਵਿੱਚ 110 ਡਿਗਰੀ ਹਾਈ 68 ਡਿਗਰੀ ਲੋ, ਮੋਡੈਸਟੋ ਵਿੱਚ 110 ਡਿਗਰੀ ਹਾਈ 71 ਡਿਗਰੀ ਲੋ, ਫ੍ਰੈਜ਼ਨੋ ਵਿੱਚ 110 ਡਿਗਰੀ ਹਾਈ 75 ਡਿਗਰੀ ਲੋ, ਬੇਕਰਸਫੀਲਡ ਵਿੱਚ 111 ਡਿਗਰੀ ਹਾਈ 79 ਡਿਗਰੀ ਲੋ, ਲਾਸ ਐਂਜਲਸ 'ਚ 82 ਡਿਗਰੀ ਹਾਈ 63 ਡਿਗਰੀ ਲੋ, ਟਰਕੀ ਵਿੱਚ 85 ਡਿਗਰੀ ਹਾਈ 45 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 86 ਡਿਗਰੀ ਹਾਈ 43 ਡਿਗਰੀ ਲੋ, ਪੋਰਟਲੈਂਡ ਓਰੇਗਨ 'ਚ 82 ਡਿਗਰੀ ਹਾਈ 55 ਡਿਗਰੀ ਲੋ, ਸਿਆਟਲ ਵਾਸ਼ਿੰਗਟਨ 'ਚ 71 ਡਿਗਰੀ ਹਾਈ 52 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 91 ਡਿਗਰੀ ਹਾਈ 55 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ 'ਚ 88 ਡਿਗਰੀ ਹਾਈ 57 ਡਿਗਰੀ ਲੋ, ਸ਼ਿਕਾਗੋ ਇਲੀਨੋਇਸ ਦੇ ਵਿੱਚ 91 ਡਿਗਰੀ ਹਾਈ 69 ਡਿਗਰੀ ਲੋ, ਰਾਤ ਨੂੰ ਮੀਂਹ ਪਵੇਗਾ। ਨਿਊਯਾਰਕ ਵਿੱਚ 80 ਡਿਗਰੀ ਹਾਈ 73 ਡਿਗਰੀ ਲੋ, ਟੋਰਾਂਟੋ ਕੈਨੇਡਾ 'ਚ 23 ਡਿਗਰੀ ਸੈਲਸੀਅਸ ਹਾਈ 18 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ, ਕੈਲਗਰੀ ਕੈਨੇਡਾ 'ਚ 17 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ, ਵੈਨਕੂਵਰ ਕੈਨੇਡਾ 'ਚ 22 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ 'ਚ 38 ਡਿਗਰੀ ਸੈਲਸੀਅਸ ਹਾਈ 23 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 15 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ, ਲੰਡਨ UK ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ 16 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 24 ਡਿਗਰੀ ਸੈਲਸੀਅਸ ਹਾਈ 16 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ 16 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੁਸੀਂ ਤੋਂ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਬੁੱਧਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 57 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 21,410 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 46 ਪੁਆਇੰਟ ਵਧੇ, 6,234 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 2 ਪੁਆਇੰਟ ਡਿੱਗੇ, 2,435 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 23 ਪੁਆਇੰਟਾਂ ਦਾ ਘਾਟਾ ਹੋਇਆ, 25,201 ਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 64 ਰੁਪਏ 56 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 48 ਰੁਪਏ 49 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 81 ਰੁਪਏ 80 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 12 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 48 ਰੁਪਏ 75 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ 84 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 48 ਪੈਸੇ, ਬਹਿਰੀਨ ਦੇ ਦਿਨਾਰ ਦੀ ਕੀਮਤ 171 ਰੁਪਏ 20 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 212 ਰੁਪਏ 83 ਪੈਸੇ, ਇੱਕ US ਡਾਲਰ ਦੀ ਕੀਮਤ $1.33 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1052.75 ਪ੍ਰਤੀ ਆਉਂਸ, ਚਾਂਦੀ ਦਾ ਭਾਅ $16.62 ਪ੍ਰਤੀ ਆਉਂਸ ਰਿਹਾ। ਇਸੇ ਉੱਤੇ ਇੱਥੇ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ, ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।